ਭਾਰਤੀ ਪੁਰਸ਼ ਹਾਕੀ ਟੀਮ ਦੇ ਜਿਹੜੇ ਕਪਤਾਨ ਹੈਗੇ ਨੇ ਮਨਪ੍ਰੀਤ ਸਿੰਘ ਜਲੰਧਰ ਦੇ ਪਿੰਡ ਮਿੱਠਾਪੁਰ ਤੋਂ ਉਹਨਾਂ ਨੇ ਟੋਕੀਓ 올림픽ਸ ਦੇ ਵਿੱਚ ਭਾਰਤ ਦੀ ਇਤਿਹਾਸਿਕ ਜਿੱਤ ਨੂੰ ਦੇਸ਼ ਦੇ ਡਾਕਟਰ ਅਤੇ ਸਿਹਤ ਕਰਮੀਆਂ ਦੇ ਨਾਮ ਕੀਤਾ ਹੈ, ਉਹਨਾਂ ਨੂੰ ਸਮਰਪਿਤ ਕੀਤਾ ਹੈ। ਲਗਭਗ 4 ਦਹਾਕਿਆਂ ਦੇ ਸੋਕੇ ਤੋਂ ਬਾਅਦ ਇਹ ਤਗਮਾ ਮਿਲਣ ਤੋਂ ਬਾਅਦ ਮਨਪ੍ਰੀਤ ਨੇ ਕਿਹਾ, ਮੈਂ ਨਹੀਂ ਜਾਣਦਾ ਇਸ ਵਕਤ ਕੀ ਕਹਾਂ, ਇਹ ਜ਼ਬਰਦਸਤ ਸੀ ਜੋ ਕੋਸ਼ਿਸ਼ ਕੀਤੀ ਗਈ। ਅਸੀਂ ਖੇਡ ਵਿੱਚ 3-1 ਦੇ ਨਾਲ ਪਿੱਛੇ ਸੀਗੇ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮੈਡਲ ਨੂੰ ਜਿੱਤਣ ਦੇ ਯੋਗ ਸੀਗੇ। ਅਸੀਂ ਬਹੁਤ ਮਿਹਨਤ ਕੀਤੀ ਸੀ। ਪਿਛਲੇ 15 ਮਹੀਨੇ ਸਾਡੇ ਲਈ ਬਹੁਤ ਮੁਸ਼ਕਿਲਾਂ ਨਾਲ ਭਰੇ ਸੀ। ਅਸੀਂ ਬੈਂਗਲੁਰੂ ਦੇ ਵਿੱਚ ਸੀ, ਸਾਡੇ ਵਿੱਚੋਂ ਕੁਝ ਖਿਡਾਰੀਆਂ ਨੂੰ ਕੋਵਿਡ ਹੋ ਗਿਆ ਸੀ ਤੇ ਅਸੀਂ ਭਾਰਤੀ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਤੇ ਫਰੰਟ ਲਾਈਨ ਸਿਹਤ ਕਰਮੀਆਂ ਨੂੰ ਇਹ ਜਿਹੜਾ ਕਾਂਸੇ ਦਾ ਤਗਮਾ ਹੈ ਉਹ ਸਮਰਪਿਤ ਕਰਨਾ ਚਾਹੁੰਦੇ ਹਾਂ। ਤੇ ਜਿਹੜੇ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਉਹਨਾਂ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਤੇ ਗੱਲਬਾਤ ਵੀ ਕੀਤੀ। थैंक यू सो मच सर, थैंक यू सर। पूरी टीम को बहुत काम गजब किया है आपने, पूरा देश नाच रहा है। थैंक यू सर, सर आपकी बहुत दुआएं थी सर हमारे साथ। भर गया है। थैंक यू सर। उस दिन आपकी आवाज थोड़ी ढीली थी। सर आपका जो मोटिवेशन था वो काफी काम किया सर हमारी टीम के लिए। आप लोगों की मेहनत काम कर रही है। थैंक यू सर। बिल्कुल सर। तो मेरा तरफ से सभी खिलाड़ियों को बधाई देते हैं भैया। थैंक यू सर, थैंक यू सर, मैं दे दूंगा सर। 8-15 अगस्त को मिल रहे हैं, मैंने सबको बुलाया है तो उस दिन मिलेंगे हम लोग जरूर सर। I hope we have made you proud. Thank you. Thank you sir. It's fantastic, huh? They have. Thank you. It's so good to see. It's so good for India, huh? तो ਪ੍ਰਧਾਨ ਮੰਤਰੀ ਨੇ ਇਸ ਜਿੱਤ ਨੂੰ ਇਤਿਹਾਸਿਕ ਕਰਾਰ ਦਿੱਤਾ ਹੈ, ਵਧਾਈਆਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਦੇ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਸਣੇ ਹਰ ਇੱਕ ਲੀਡਰ ਨੇ ਇਸ ਇਤਿਹਾਸਿਕ ਜਿੱਤ ਤੇ ਵਧਾਈਆਂ ਦੀ ਝੜੀ ਲਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਦੀ ਹਾਕੀ ਟੀਮ ਨੂੰ 올림픽ਸ ਖੇਡਾਂ ਦੌਰਾਨ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਸਾਡੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲਾ ਹੈ, ਕਿਉਂਕਿ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਮੈਡਲ ਜਿੱਤਿਆ। ਤੇ ਇਹ ਵੀ ਜਿਹੜਾ ਲਿਖਿਆ ਗਿਆ ਕਿ ਅੱਜ ਦੇ ਮੈਚ ਵਿੱਚ ਸਾਰੇ ਗੋਲ ਸਾਡੇ ਪੰਜਾਬੀ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ ਤੇ ਰੁਪਿੰਦਰ ਪਾਲ ਦੇ ਵੱਲੋਂ ਕੀਤੇ ਗਏ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਬਾਗੋ ਬਾਗ ਦਿਖਾਈ ਦਿੱਤੇ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਜਿਹੜੇ ਹਾਕੀ ਖਿਡਾਰੀ ਹੈਗੇ ਨੇ ਟੀਮ ਦੇ ਵਿੱਚ ਉਹਨਾਂ ਤੇ ਕਰੋੜਾਂ ਦੀ ਜਿਹੜੀ ਵਿਛਾੜ ਉਹ ਕਰ ਦਿੱਤੀ ਹੈ। ਹਰ ਇੱਕ ਖਿਡਾਰੀ ਨੂੰ 1-1 ਕਰੋੜ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟੀਮ ਨੂੰ ਵਧਾਈਆਂ ਦਿੱਤੀਆਂ ਨੇ, ਕਿਹਾ ਕਿ ਪੂਰਾ ਭਾਰਤ ਹੈ ਜਿਹੜਾ ਟੀਮ ਦੇ ਨਾਲ ਜਸ਼ਨ ਮਨਾ ਰਿਹਾ ਹੈ। ਕ੍ਰਿਕਟਰ ਹੈਗੇ ਨੇ ਜਿਹੜੇ ਭਾਰਤੀ ਸਚਿਨ ਤੇਂਦੁਲਕਰ, ਉਹਨਾਂ ਨੇ ਵੀ ਹਾਕੀ ਟੀਮ ਦੀ ਸ਼ਲਾਘਾ ਕੀਤੀ ਹੈ। ਤੇ ਇਸ ਜਿੱਤ ਦੀ ਖੁਸ਼ੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤੀ ਹਾਕੀ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਕਿ 올림픽ਸ ਦੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਸ਼੍ਰੋਮਣੀ ਕਮੇਟੀ ਦੇ ਵੱਲੋਂ ਦਿੱਤੇ ਜਾਣਗੇ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮੁਤਾਬਿਕ ਕਿਸੇ ਖਿਡਾਰੀ ਦੇ ਨਾਲ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾਏਗਾ। ਹੁਣ ਕਿਉਂਕਿ ਇਹ ਦੇਸ਼ ਦੀ ਇੱਜ਼ਤ ਦਾ ਸਵਾਲ ਸੀ, ਦੇਸ਼ ਦੀ ਜਿਹੜੀ ਸੀ ਇੱਕ ਬੜੀ ਵੱਡੀ ਇੱਜ਼ਤ ਦਾਅ ਤੇ ਲੱਗੀ ਹੋਈ ਸੀ। ਜਦੋਂ ਵੀ 올림픽 ਵਿੱਚ ਜਾਂਦੇ ਆ ਖਿਡਾਰੀ, ਉਹਨਾਂ ਵਾਸਤੇ ਸਨਮਾਨ ਜਿਹੜਾ ਉਹ ਵੱਖਰਾ ਰੱਖਿਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਮੈਂ ਸਮਝਦੀ ਹਾਂ ਕਿ ਪਹਿਲਾਂ ਭਾਵੇਂ ਇਕੱਲੇ ਸਿੱਖ ਪਲੇਅਰਾਂ ਦਾ ਅਸੀਂ ਸਨਮਾਨ ਕਰਦੇ ਸੀ, ਪਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਦਰ ਜਿਹੜਾ ਹੈ ਉਹ ਕਿਸੇ ਵੀ ਧਰਮ ਨਾਲ ਵਿਤਕਰਾ ਨਹੀਂ ਕਰਦਾ, ਸਾਰੇ ਧਰਮਾਂ ਨੂੰ ਬੁੱਕਲ 'ਚ ਲੈਂਦਾ ਹੈ। ਔਰ ਇਸੇ ਕਰਕੇ ਜਿਹੜੇ ਪਲੇਅਰ ਹੈ ਭਾਵੇਂ ਕਿਸੇ ਧਰਮ ਨਾਲ ਹੋਣ, ਕਿਸੇ ਸਟੇਟ ਨਾਲ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸਾਰਿਆਂ ਨੂੰ ਆਪਣੀ ਬੁੱਕਲ 'ਚ ਲੈਂਦੀ ਹੈ। ਇਸ ਕਰਕੇ ਜਿੰਨੇ ਵੀ ਪਲੇਅਰ ਉੱਥੇ ਵਿੱਚ ਖੇਡੇ ਵੀ ਹੈ ਜਾਂ ਨਾਲ ਸਨ, ਉਹਨਾਂ ਵਾਸਤੇ 1 ਕਰੋੜ ਰੁਪਏ ਦਾ ਐਲਾਨ ਇਸ ਲਈ ਕੀਤਾ ਕਿ ਅਸੀਂ ਕਿਸੇ ਸਰਕਾਰ ਦਾ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਨਾ ਕਿਸੇ ਗ੍ਰਾਂਟ 'ਚੋਂ ਦੇ ਸਕਦੇ ਹਾਂ। ਅਸੀਂ ਤੇ ਕੇਵਲ ਗੁਰੂ ਰਾਮਦਾਸ ਦੀ ਗੋਲਕ ਵਿੱਚ ਜੋ ਲੋਕ ਸ਼ਰਧਾਲੂ ਸ਼ਰਧਾ ਨਾਲ ਮੱਥਾ ਟੇਕਦੇ ਆ, ਉਹਦੇ ਵਿੱਚੋਂ ਅਸੀਂ ਕੇਵਲ ਉਹਦੀ ਗੁਰੂ ਰਾਮਦਾਸ ਦੀ ਬਖਸ਼ਿਸ਼ ਦੇਣ ਵਾਸਤੇ ਇਹ ਜਿਹੜੇ ਬੱਚਿਆਂ ਨੂੰ ਅਸੀਂ ਸਨਮਾਨ ਕਰਨ ਲੱਗੇ ਆ। ਹੁਣ ਤੁਹਾਨੂੰ ਇੱਕ ਤਸਵੀਰ ਉਸ ਹਾਕੀ ਦੇ ਮੈਦਾਨ ਦੀ ਦਿਖਾਉਣੇ ਹਾਂ ਜਿਸ ਨੇ ਹਮੇਸ਼ਾ ਇਤਿਹਾਸ ਰਚਿਆ ਹੈ। ਇਸ ਹਾਕੀ ਦੇ ਮੈਦਾਨ ਦਾ ਬੜਾ ਹੀ ਯੋਗਦਾਨ ਰਿਹਾ ਹੈ, ਜਿਸ ਨੇ ਪੰਜਾਬ ਹੀ ਨਹੀਂ ਭਾਰਤ ਦੀ ਹਾਕੀ ਟੀਮ ਨੂੰ ਵੱਡੇ ਖਿਡਾਰੀ ਦਿੱਤੇ ਨੇ।
ਜੇ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਜਿਹੜੇ ਕਿ ਅੱਜ ਕੱਲ ਕਾਂਗਰਸ ਵਿਧਾਇਕ ਹੈਗੇ ਨੇ, ਪ੍ਰਗਟ ਸਿੰਘ ਨੇ ਵੀ ਇਤਿਹਾਸ ਰਚਿਆ ਸੀ। ਕਿਸੇ ਵੇਲੇ ਭਾਰਤੀ ਹਾਕੀ ਦੇ ਵਿੱਚ ਜਿਹੜੀਆਂ ਮੱਲਾਂ ਉਹਨਾਂ ਨੇ ਮਾਰੀਆਂ ਸੀ, ਉਹਨਾਂ ਦੇ ਨਾਮ ਤੇ ਰਿਕਾਰਡ ਹੈਗਾ ਕਿ ਉਹਨਾਂ ਨੇ 6 ਮਿੰਟਾਂ ਦੇ ਵਿੱਚ ਕਈ ਗੋਲ ਨੇ ਜਿਹੜੇ ਉਹ ਕੀਤੇ ਸੀਗੇ। ਅਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਪਿੰਡ ਮਿੱਠਾਪੁਰ ਦੀ ਹੈ। ਮਿੱਠਾਪੁਰ ਦੇ ਰਹਿਣ ਵਾਲੇ ਹੀ ਪ੍ਰਗਟ ਸਿੰਘ ਨੇ ਤੇ ਮਿੱਠਾਪੁਰ ਦੇ ਰਹਿਣ ਵਾਲੇ ਹੀ ਹਾਕੀ ਟੀਮ ਦੇ ਕਪਤਾਨ ਨੇ ਜਿਹੜੇ ਮਨਪ੍ਰੀਤ ਸਿੰਘ ਨੇ ਤੇ ਹੋਰ ਵੀ ਬੜੇ ਜਿਹੜੇ ਵੱਡੇ ਖਿਡਾਰੀ ਨੇ ਹਾਕੀ ਦੇ ਇਸ ਮੈਦਾਨ ਦੇ ਵਿੱਚੋਂ ਬਣ ਕੇ ਨਿਕਲਦੇ ਨੇ। ਪੰਜਾਬ ਦੇ ਪਿੰਡ ਮਿੱਠਾਪੁਰ ਦਾ ਜਿਹੜਾ ਮੈਦਾਨ ਹੈ, ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਹੈਗਾ ਜਿਹੜਾ ਉਹ ਭਰਿਆ ਹੋਇਆ ਹਾਕੀ ਖਿਡਾਰੀਆਂ ਨੂੰ ਵਧਾਈਆਂ ਦੇਣ ਦੇ ਲਈ। ਲੋਕ ਇੰਨੇ ਖੁਸ਼ ਨੇ ਕਿ ਆਪੋ ਆਪਣੇ ਅੰਦਾਜ਼ ਦੇ ਵਿੱਚ ਇਹਨਾਂ ਹਾਕੀ ਖਿਡਾਰੀਆਂ ਨੂੰ ਵਧਾਈਆਂ ਜਿਹੜੀਆਂ ਦੇ ਰਹੇ ਨੇ। ਹਾਲਾਂਕਿ ਇਸ ਦਰਮਿਆਨ ਥੋੜੀ ਜਿਹੀ ਜਿਹੜੀ ਤਣਾਤਣੀ ਹੈ ਉਹ ਦੋ ਤਰ੍ਹਾਂ ਦੇ ਲੋਕਾਂ ਦੇ ਵਿੱਚ ਵੀ ਦਿਖ ਰਹੀ ਹੈ, ਕਿਉਂਕਿ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਭਾਰਤੀ ਹਾਕੀ ਟੀਮ ਦੀ ਜਿਹੜੀ ਜਿੱਤ ਹੋਈ ਹੈ, ਪਰ ਪੰਜਾਬੀ ਖਿਡਾਰੀਆਂ ਦਾ ਨਾਮ ਹੈ ਜਿਹੜਾ ਉਹ ਨਹੀਂ ਲਿਆ ਜਾ ਰਿਹਾ। ਪੰਜਾਬੀ ਖਿਡਾਰੀਆਂ ਨੂੰ ਸ਼ਾਬਾਸ਼ੀ ਦੇਣ ਤੋਂ ਕਈ ਲੋਕ ਨੇ ਜਿਹੜੇ ਉਹ ਕੰਨੀ ਕਤਰਾ ਰਹੇ ਨੇ ਤੇ ਅਜਿਹੇ ਵਿੱਚ ਉਹਨਾਂ ਲੋਕਾਂ ਦੀ ਕਲਾਸ ਵੀ ਲੱਗ ਰਹੀ ਹੈ ਤੇ ਉਹਨਾਂ ਨੂੰ ਭਗਤ ਕਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਮੋੜਵੇਂ ਜਵਾਬ ਦਿੱਤੇ ਜਾ ਰਹੇ ਨੇ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਗੱਲ ਖੁਸ਼ੀ ਦੀ ਹੈ ਜਦੋਂ ਨਿਕੰਮੀ ਸਰਕਾਰ ਦੇ ਨਿਜ਼ਾਮ ਦੇ ਵਿੱਚ ਖਿਡਾਰੀਆਂ ਨਾਲ ਦੁਰਵਿਵਹਾਰ ਹੁੰਦਾ ਹੋਵੇ, ਸਹੂਲਤਾਂ ਦੀ ਘਾਟ ਹੋਵੇ, ਹਾਕੀ ਵਰਗੀ ਰਾਸ਼ਟਰੀ ਖੇਡ ਦੀ ਥਾਂ ਵਪਾਰੀ ਕ੍ਰਿਕਟ ਦਾ ਬੋਲਬਾਲਾ ਹੋਵੇ, ਟੀਮ ਦੇ ਤਕੜੇ ਖਿਡਾਰੀ ਪੰਜਾਬੀ ਹੋਣ ਤਾਂ ਖੁਸ਼ੀ ਹੋਰ ਵੀ ਵੱਡੀ ਹੋ ਜਾਂਦੀ ਹੈ। ਇੱਕ ਹੋਰ ਜਿਹੜੇ ਯੂਜ਼ਰ ਨੇ ਲਿਖਿਆ ਹੈ ਕਿ ਪੰਜਾਬ ਜਿਸ ਦੇ 9 ਖਿਡਾਰੀ ਖੇਡ ਰਹੇ ਸੀ, ਹਰਿਆਣਾ ਜਿਸ ਦਾ ਖੇਡ ਮੰਤਰੀ ਵੀ ਹਾਕੀ ਦਾ ਸਾਬਕਾ ਖਿਡਾਰੀ ਹੈ, ਇਹਨਾਂ ਵੱਲੋਂ ਹਾਕੀ ਖਿਡਾਰੀਆਂ ਪ੍ਰਤੀ ਅਪਣਾਏ ਰਵੱਈਏ ਨੇ ਉਦਾਸੀਨ ਕੀਤਾ ਹੈ। ਜਦਕਿ ਦੂਸਰੇ ਪਾਸੇ ਗਰੀਬ ਕਹੇ ਜਾਂਦੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭਾਰਤੀ ਹਾਕੀ ਟੀਮਾਂ ਦੇ ਵਿੱਚ ਯਕੀਨ ਕਰਕੇ ਇਸ ਨੂੰ ਸਪਾਂਸਰ ਕੀਤਾ। ਅੱਜ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਨਾਲ ਅਸਲ ਮੁਬਾਰਕ ਦੇ ਹੱਕਦਾਰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ, ਦੂਸਰਿਆਂ ਨੂੰ ਤਾਂ ਬੇਸ਼ਰਮੀ ਹੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਲਿਖਿਆ ਹੋਇਆ ਕਿ ਪੰਜਾਬ ਦੇ ਵਿੱਚ ਕਬੱਡੀ ਦੇ ਵੱਡੇ ਕੱਪ ਕਰਾਉਣ ਵਾਲੇ ਪ੍ਰਬੰਧਕਾਂ ਕਲੱਬਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਦੀ ਤਾਸੀਰ ਅਨੁਕੂਲ ਹਾਕੀ ਦੀ ਖੇਡ ਵੱਲ ਵੱਧ ਧਿਆਨ ਦੀ ਲੋੜ ਹੈ। ਪੰਜਾਬ ਵਿਚਲੀਆਂ ਹਾਕੀ ਖੇਡ ਅਕੈਡਮੀਆਂ ਨੂੰ ਸਹਾਰੇ ਦੀ ਲੋੜ ਹੈ, ਚੰਗੀ ਖੁਰਾਕ ਤੇ ਸਾਧਨਾਂ ਦੀ ਲੋੜ ਹੈ। ਅਜਿਹੇ ਖੇਡ ਮੈਦਾਨਾਂ ਦੇ ਵਿੱਚ ਅਨੇਕਾਂ ਰੁਪਿੰਦਰ, ਸਿਮਰਨ, ਮਨਪ੍ਰੀਤ, ਹਰਮਨ, ਸ਼ਮਸ਼ੇਰ, ਦਿਲਪ੍ਰੀਤ, ਗੁਰਜੰਟ ਤੇ ਹਾਰਦਿਕ ਫਿਰਦੇ ਨੇ ਜੋ ਸੰਸਾਰ ਪੱਧਰ ਤੇ ਗੋਲ ਸਕੋਰ ਬੋਰਡਾਂ ਤੇ ਸਿੰਘ ਲਿਖਵਾਉਣ ਦਾ ਮਾਦਾ ਰੱਖਦੇ ਨੇ। ਇਹ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਵਾਇਰਲ ਪੋਸਟਾਂ ਨੇ ਉਹਨਾਂ ਦੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਬਟਾਲਾ ਪੁਲਿਸ ਨੇ ਹਾਰਦਿਕ ਸਿੰਘ ਨੂੰ ਵਧਾਈਆਂ ਦਿੱਤੀਆਂ ਨੇ, ਖਾਸ ਤੌਰ ਤੇ ਪੋਸਟ ਪਾ ਕੇ, ਜੋ ਕਿ ਬਟਾਲਾ ਪੁਲਿਸ ਦੇ ਵਿੱਚ ਵਰਿੰਦਰਪ੍ਰੀਤ ਸਿੰਘ ਨੇ ਜਿਹੜੇ PPS SP ਆਪਰੇਸ਼ਨ ਵਿੰਗ ਉਹਨਾਂ ਦੇ ਪੁੱਤਰ ਨੇ। ਹਾਰਦਿਕ ਯਾਨੀ ਕਿ ਇੱਕ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਤੇ ਪੁਲਿਸ ਨੇ ਵਧਾਈਆਂ ਦਿੱਤੀਆਂ ਨੇ। ਤੇ ਫਰੀਦਕੋਟ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਭਾਰਤੀ ਹਾਕੀ ਟੀਮ ਦੇ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੂੰ ਉਹਨਾਂ ਦਾ ਪਰਿਵਾਰ ਅਤੇ ਜਿਹੜੇ ਇਲਾਕਾ ਨਿਵਾਸੀ ਨੇ ਉਹ ਹੁਣ ਬੇਸਬਰੀ ਦੇ ਨਾਲ ਉਡੀਕ ਰਹੇ ਨੇ। ਆਰਥਿਕ ਤੌਰ ਤੇ ਝੰਬੇ ਪਰਿਵਾਰ ਦੇ ਵਿੱਚ ਜੰਮਣ ਪਲਣ ਦੇ ਬਾਵਜੂਦ ਰੁਪਿੰਦਰਪਾਲ ਸਿੰਘ ਨੇ ਇਸ ਵਾਰੀ 올림픽ਸ ਦੇ ਵਿੱਚ ਖੇਡ ਕੇ ਭਾਰਤ ਲਈ 3 ਗੋਲ ਕੀਤੇ ਨੇ। ਰੁਪਿੰਦਰਪਾਲ ਦੀ ਮਾਂ ਸੁਖਵਿੰਦਰ ਕੌਰ ਤੇ ਪਿਤਾ ਹਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤੀ ਟੀਮ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਹੁਣ ਉਹ ਹਾਕੀ ਟੀਮ ਦੇ ਵਾਪਸ ਪਰਤਣ ਦਾ ਬੇਸਬਰੀ ਦੇ ਨਾਲ ਜਿਹੜਾ ਰਾਹ ਉਡੀਕ ਰਹੇ ਨੇ। ਰੁਪਿੰਦਰਪਾਲ ਦੇ ਛੋਟੇ ਭਰਾ ਅਮਰਬੀਰ ਸਿੰਘ ਨੇ ਦੱਸਿਆ ਕਿ 2010 ਵਿੱਚ ਰੁਪਿੰਦਰਪਾਲ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਿਆ ਸੀ। ਹੁਣ ਤੱਕ 25 ਕੌਮਾਂਤਰੀ ਮੈਚਾਂ ਦੇ ਵਿੱਚ ਉਹ ਹਿੱਸਾ ਲੈ ਚੁੱਕਿਆ। ਰੁਪਿੰਦਰਪਾਲ ਨੇ ਹੀ 2011 ਵਿੱਚ ਅਜਨਾਲ ਸ਼ਾਹ ਕੱਪ ਜਿੱਤਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸੋ ਰੁਪਿੰਦਰ ਦੇ ਘਰ ਜਿੱਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ, ਉੱਥੇ ਜਲੰਧਰ ਦੇ ਵੀ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਇਹਨਾਂ ਦੀਆਂ ਮਾਵਾਂ ਨੇ ਵੀ ਇਕੱਠਿਆਂ ਖੁਸ਼ੀ ਮਨਾਈ ਹੈ। 41 ਸਾਲਾਂ ਬਾਅਦ ਕਾਂਸੇ ਦਾ ਮੈਡਲ ਜਿੱਤਣ ਤੇ ਪਿੰਡ ਮਿੱਠਾਪੁਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ। ਇਸ ਪਿੰਡ ਦੇ 3 ਖਿਡਾਰੀ ਨੇ ਜਿਹੜੇ ਉਹ ਇਸ ਜਿਹੜੇ ਅੰਤਰਰਾਸ਼ਟਰੀ ਮੈਚ ਦੇ ਵਿੱਚ ਖੇਡੇ ਨੇ। ਹਾਰਦਿਕ ਸਿੰਘ ਹੈ ਉਹ ਵੀ ਨੇੜਲੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਹੈ। ਭਾਰਤੀ ਹਾਕੀ ਟੀਮ ਵਿੱਚ ਜਿਹੜੇ 4 ਖਿਡਾਰੀ ਨੇ ਉਹ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ, 3 ਖਿਡਾਰੀ ਮਿੱਠਾਪੁਰ ਦੇ ਨੇ ਤੇ ਚੌਥਾ ਜਿਹੜੇ ਖੁਸਰੋਪੁਰ ਦੇ ਰਹਿਣ ਵਾਲੇ ਨੇ ਜੋ ਬਿਲਕੁਲ ਸੰਸਾਰਪੁਰ ਪਿੰਡ ਦੇ ਨਾਲ ਲੱਗਦਾ ਹੈ। ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ, ਮਨਦੀਪ ਸਿੰਘ ਦੀ ਮਾਤਾ ਦਵਿੰਦਰਜੀਤ, ਵਰੁਣ ਕੁਮਾਰ ਦੀ ਮਾਤਾ ਸ਼ਕੁੰਤਲਾ ਦੇਵੀ, ਇਹ ਸਾਰੀਆਂ ਇੱਕੋ ਘਰ ਦੇ ਵਿੱਚ ਮਾਵਾਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਤੇ ਇਹਨਾਂ ਨੇ ਲੋਕਾਂ ਦੀਆਂ ਵਧਾਈਆਂ ਕਬੂਲੀਆਂ ਤੇ ਖੁਸ਼ੀਆਂ ਮਨਾਈਆਂ। ਸਾਰਿਆਂ ਦੇ ਚਿਹਰੇ ਨੇ ਜਿਹੜੇ ਉਹ ਖਿੜੇ ਹੋਏ ਦਿਖ ਰਹੇ ਨੇ।
ਤੇ ਉਸ ਤੋਂ ਬਾਅਦ ਗੁਰੂ ਕੀ ਨਗਰੀ ਅੰਮ੍ਰਿਤਸਰ ਇੱਥੋਂ ਦੇ ਵੀ 4 ਖਿਡਾਰੀਆਂ ਨੇ 4 ਚੰਨ ਹੀ ਲਾ ਦਿੱਤੇ। ਗੁਰਜੰਟ, ਦਿਲਪ੍ਰੀਤ, ਹਰਮਨਪ੍ਰੀਤ ਤੇ ਸ਼ਮਸ਼ੇਰ, ਇਹਨਾਂ ਸਾਰਿਆਂ ਦੇ ਘਰ ਦੇ ਵਿੱਚ ਰੌਣਕਾਂ ਨੇ, ਖੁਸ਼ੀ ਤੇ ਜਸ਼ਨ ਵਾਲਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ। ਲੋਕ ਵੀ ਵਧਾਈਆਂ ਦੇਣ ਪਹੁੰਚ ਰਹੇ ਨੇ। ਜ਼ਿਲ੍ਹੇ ਦੇ 4 ਖਿਡਾਰੀ ਜਿਨ੍ਹਾਂ ਵਿੱਚ ਜੰਡਿਆਲਾ ਤੋਂ ਗੁਰਜੰਟ ਸਿੰਘ, ਬੁਤਾਲਾ ਤੋਂ ਦਿਲਪ੍ਰੀਤ ਸਿੰਘ, ਟਿਮੋਵਾਲ ਤੋਂ ਹਰਮਨਪ੍ਰੀਤ ਸਿੰਘ, ਅਟਾਰੀ ਤੋਂ ਸ਼ਮਸ਼ੇਰ ਸਿੰਘ, ਇਹਨਾਂ ਦੇ ਪਰਿਵਾਰ ਵਾਲਿਆਂ ਨੇ ਖੁਸ਼ੀ ਦੇ ਵਿੱਚ ਪਟਾਕੇ ਵੀ ਚਲਾਏ, ਲੋਕਾਂ ਨੇ ਆਤਿਸ਼ਬਾਜ਼ੀਆਂ ਵੀ ਚਲਾਈਆਂ, ਲੱਡੂ ਵੰਡ ਕੇ, ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ ਨੇ ਤੇ ਪਿੰਡਾਂ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ। ਤੇ ਹੁਣ ਖਿਡਾਰੀਆਂ ਦੀ ਉਡੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਜਦੋਂ ਖਿਡਾਰੀ ਪਹੁੰਚਣਗੇ ਜ਼ਾਹਿਰ ਤੌਰ ਤੇ ਬਹੁਤ ਹੀ ਜੋਸ਼ੋ ਖਰੋਸ਼ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਏਗਾ।